ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਨਿਗਾਹ ਮਾਰਦੇ ਹਾਂ ਅਹਿਮ ਗੱਲਾਂ ਬਾਤਾਂ ਦੇ ਉੱਤੇ ਜੋ ਵਾਪਰੀਆਂ ਨੇ। ਦੋ ਕੁ ਮਹਾਨ ਸ਼ਖਸੀਅਤਾਂ ਨੇ ਜਿਹੜੀਆਂ ਇਸ ਦੁਨੀਆ ਤੋਂ ਚੱਲ ਵਸੀਆਂ। ਬੜਾ ਨਾਮ ਉਹਨਾਂ ਨੇ ਖੱਟਿਆ, ਬੜੀ ਇੱਜ਼ਤ ਉਹਨਾਂ ਨੇ ਖੱਟੀ। ਇੱਕ ਤਾਂ ਲੰਬੀ ਹੇਕ ਵਾਲੇ ਗਾਇਕਾ ਗੁਰਮੀਤ ਬਾਵਾ ਹੋਰਾਂ ਦਾ ਦੇਹਾਂਤ ਹੋ ਗਿਆ। ਗੁਰਮੀਤ ਬਾਵਾ ਹੋਰੀ 77 ਸਾਲਾਂ ਦੇ ਸਨ। 55 ਸਾਲ ਉਹਨਾਂ ਨੇ ਪੰਜਾਬੀ ਗਾਇਕੀ ਦੇ ਵਿੱਚ ਯੋਗਦਾਨ ਪਾਇਆ। ਗੁਰਮੀਤ ਬਾਵਾ ਜੀ ਦੀ ਗਾਇਕੀ ਦੇ ਉੱਤੇ ਭੋਰਾ ਉਂਗਲ ਨਹੀਂ ਧਰੀ ਜਾ ਸਕਦੀ। ਸਭ ਤੋਂ ਲੰਬੀ ਹੇਕ ਉਹ ਲਾਉਂਦੇ ਸਨ ਅਤੇ ਖਾਸ ਤੌਰ ਦੇ ਉੱਤੇ ਜਿਹੜੇ ਪੰਜਾਬੀ ਸੱਭਿਆਚਾਰ ਦਾ ਅਹਿਮ ਪੱਖ ਹੈ, ਗੀਤ, ਘੋੜੀਆਂ, ਸੁਹਾਗ, ਟੱਪੇ, ਉਹਨਾਂ ਨੇ ਇਸ ਤਰ੍ਹਾਂ ਦੇ ਗਾਏ ਕਿ ਪੰਜਾਬੀਆਂ ਦੇ ਬਹੁਤ ਸਾਰਿਆਂ ਦੇ ਮੂੰਹਾਂ ਦੇ ਉੱਤੇ ਉਹ ਚੜ੍ਹੇ ਹੋਏ ਨੇ। ਮਿਰਜ਼ਾ ਉਹਨਾਂ ਦੀ ਆਵਾਜ਼ ਦੇ ਵਿੱਚ ਭਲਾ ਕੌਣ ਭੁੱਲ ਸਕਦਾ। ਜੁਗਨੀ, ਕਹਾਰੋ ਡੋਲੀ ਨਾ ਚਾਹੋ, ਇਹ ਇਸ ਤਰ੍ਹਾਂ ਦੇ ਗੀਤ ਉਹਨਾਂ ਨੇ ਗਾਏ। ਉਹ ਆਪਣੀ ਬੇਟੀਆਂ ਦੇ ਨਾਲ ਪਿਛਲੇ ਕੁਛ ਸਾਲਾਂ ਤੋਂ ਵਿਆਹਾਂ ਦੇ ਵਿੱਚ ਗਾ ਰਹੇ ਸਨ। ਬੜੇ ਦੁਬਾਰਾ ਫਿਰ ਮਕਬੂਲ ਹੋ ਗਏ ਸੀਗੇ ਉਹ, ਕਿਉਂਕਿ ਜਿਹੜੇ ਕੰਨ ਪਾੜਵੇਂ ਮਿਊਜ਼ਿਕ ਤੋਂ ਅੱਕੇ ਹੋਏ ਸਤੇ ਹੋਏ ਜਿਹੜੇ ਲੋਕ ਨੇ, ਉਹ ਸਕੂਨ ਵਾਲੀ ਗਾਇਕੀ ਜਿਹੜੇ ਭਾਲਦੇ ਨੇ, ਉਹਨਾਂ ਦੇ ਵਾਸਤੇ ਗੁਰਮੀਤ ਬਾਵਾ ਜੀ, ਉਹਨਾਂ ਦੀਆਂ ਬੇਟੀਆਂ, ਉਹ ਸਕੂਨ ਵਾਲੀ ਗਾਇਕੀ ਅਕਸਰ ਵਿਆਹਾਂ ਦੇ ਵਿੱਚ ਗਾਉਂਦੇ ਵੇਖੇ ਜਾ ਸਕਦੇ ਸਨ। ਗੁਰਮੀਤ ਬਾਵਾ ਜੀ 35 ਮੁਲਕਾਂ ਦੇ ਵਿੱਚ ਆਪਣੀ ਗਾਇਕੀ ਦੇ ਵਾਸਤੇ ਗਏ। ਉਹਨਾਂ ਦੇ ਪਤੀ ਉਹਨਾਂ ਨੂੰ ਇਸ ਗਾਇਕੀ ਦੇ ਖੇਤਰ ਦੇ ਵਿੱਚ ਸਹੀ ਮਾਇਨਿਆਂ ਦੇ ਵਿੱਚ ਲੈ ਕੇ ਆਏ ਸੀ। ਟੀਚਰ ਸੀਗੇ ਕਿੱਤੇ ਵਜੋਂ, ਅਤੇ ਸਰਕਾਰੀ ਨੌਕਰੀ ਛੱਡ ਕੇ ਉਹ ਗਾਇਕੀ ਦੇ ਖੇਤਰ ਦੇ ਵਿੱਚ ਆ ਗਏ ਸੀਗੇ। ਜਦੋਂ ਪੰਜਾਬ ਦੇ ਵਿੱਚ ਮਾੜੇ ਦਿਨ ਸੀ, ਅਤੇ ਜੇ ਤੁਹਾਨੂੰ ਯਾਦ ਹੋਵੇ, ਜਦੋਂ ਇੱਕ ਵਾਰੀ ਸਰਕਾਰੀ ਸੱਭਿਆਚਾਰਕ ਮੇਲੇ ਲੱਗਣ ਲੱਗ ਗਏ ਸੀਗੇ ਅਤੇ ਉਹਦੇ ਵਿੱਚ ਗਾਉਣ ਤੋਂ ਨਾ ਕਰਤੀ ਸੀ ਗੁਰਮੀਤ ਬਾਵਾ ਹੋਰਾਂ ਨੇ। ਉਦੋਂ ਬੜਾ ਚਰਚਾ ਦਾ ਵਿਸ਼ਾ ਬਣਿਆ ਸੀਗਾ। ਉਹਨਾਂ ਕਿਹਾ ਸੀ ਮੈਂ ਇਹਨਾਂ ਮੇਲਿਆਂ ਦੇ ਵਿੱਚ ਨਹੀਂ ਗਾਉਣਾ, ਜਿੱਥੇ ਪੰਜਾਬ ਦੇ ਵਿੱਚ ਇੰਨਾ ਨੁਕਸਾਨ ਹੋਇਆ, ਅਸੀਂ ਇਹਨੂੰ ਕਲਚਰ ਮੇਲੇ ਕਿਵੇਂ ਕਹਿ ਦਈਏ। ਤਾਂ ਉਦੋਂ ਬੜੇ ਚਰਚਾ ਦੇ ਵਿੱਚ ਉਹ ਆਏ ਸਨ। ਇਸ ਦੁਨੀਆ ਦੇ ਵਿੱਚ ਨਹੀਂ ਰਹੇ ਗੁਰਮੀਤ ਬਾਵਾ, ਔਰ ਉਹਨਾਂ ਦੇ ਗੀਤ ਗੂੰਜਦੇ ਰਹਿਣਗੇ ਲੋਕਾਂ ਦੇ ਮਨਾਂ ਦੇ ਅੰਦਰ। ਦੂਜੀ ਸ਼ਖਸੀਅਤ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਹੋਰਾਂ ਦੇ ਪੁੱਤਰ ਅਤੇ ਪੰਜਾਬੀ ਪ੍ਰਕਾਸ਼ਕ ਕੁਲਵੰਤ ਸਿੰਘ ਸੂਰੀ ਹੋਰਾਂ ਦਾ ਦੇਹਾਂਤ ਹੋ ਗਿਆ। ਉਹ 88 ਵਰ੍ਹਿਆਂ ਦੇ ਸਨ। ਇਹ ਦੋਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ, ਗੁਰਮੀਤ ਬਾਵਾ ਹੋਰੀ ਵੀ ਅਤੇ ਕੁਲਵੰਤ ਸਿੰਘ ਸੂਰੀ। ਕੁਲਵੰਤ ਸਿੰਘ ਸੂਰੀ ਹੋਰੀ, ਉਹਨਾਂ ਨੇ ਛੋਟੀ ਉਮਰ ਦੇ ਵਿੱਚ ਪ੍ਰਕਾਸ਼ਨ ਦਾ ਕੰਮ ਸ਼ੁਰੂ ਕੀਤਾ ਸੀਗਾ। 85 ਸਾਲ ਦੀ ਉਮਰ ਤੱਕ ਉਹ ਇਸ ਕੰਮ ਦੇ ਨਾਲ ਜੁੜੇ ਰਹੇ। ਭਾਵੇਂ ਉਹ ਲੇਖਕ ਨਹੀਂ ਸੀਗੇ, ਪਰ ਨਾਮਵਰ ਉਰਦੂ ਸ਼ਾਇਰਾਂ ਦੀਆਂ ਪੁਸਤਕਾਂ ਦਾ ਪੰਜਾਬੀ ਦੇ ਵਿੱਚ ਲਿਪੀ-ਅੰਤਰ ਕਰਕੇ ਉਹਨਾਂ ਨੇ ਪੁਸਤਕਾਂ ਛਾਪੀਆਂ। ਇਹ ਉਹਨਾਂ ਦੀ ਬਹੁਤ ਵੱਡੀ ਇੱਕ ਕੰਟਰੀਬਿਊਸ਼ਨ ਹੈ ਪੰਜਾਬੀ ਸਾਹਿਤ ਨੂੰ, ਕਿਉਂਕਿ ਜਿਹੜੇ ਚੰਗਾ ਪੜ੍ਹਨ ਵਾਲੇ ਲੋਕ ਜਿਹੜੇ ਉਰਦੂ ਨਹੀਂ ਪੜ੍ਹ ਸਕਦੇ, ਉਹਨਾਂ ਨੂੰ ਉਹਦਾ ਦੀ ਲਿਪੀ ਭਾਵ ਕਿ ਪੰਜਾਬੀ ਦੇ ਵਿੱਚ ਉਹਨਾਂ ਨੂੰ ਗੁਰਮੁਖੀ ਦੇ ਵਿੱਚ ਕਰਕੇ ਛਾਪਣਾ ਕੋਈ ਛੋਟੀ ਗੱਲ ਨਹੀਂ ਗੀ, ਬਹੁਤ ਵੱਡੀ ਇਹ ਗੱਲ ਹੈ। ਦੋ ਇਹ ਸ਼ਖਸੀਅਤਾਂ ਮਹਾਨ ਸ਼ਖਸੀਅਤਾਂ ਸਨ ਪੰਜਾਬੀ ਬੋਲੀ ਦੇ ਵਾਸਤੇ, ਪੰਜਾਬੀ ਭਾਸ਼ਾ ਦੇ ਵਾਸਤੇ, ਪੰਜਾਬੀ ਕਲਚਰ ਦੇ ਵਾਸਤੇ। ਇਹਨਾਂ ਦੋ ਮਹਾਨ ਸ਼ਖਸੀਅਤਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਅਸੀਂ ਸ਼ਰਧਾਂਜਲੀ ਭੇਟ ਕਰਦੇ ਹਾਂ ਇਹਨਾਂ ਦੋਨਾਂ ਸ਼ਖਸੀਅਤਾਂ ਨੂੰ ਤੁਰ ਜਾਣ ਦੇ ਉੱਤੇ। ਦੇਖੋ, ਇਹ ਇੱਕ ਰਿਐਲਿਟੀ ਹੈ ਦੁਨੀਆ ਦੀ ਸਭ ਤੋਂ ਵੱਡੀ, ਜਿਉਣਾ ਝੂਠ ਅਤੇ ਮਰਨਾ ਸੱਚ। ਪਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣਾ ਘੱਟੋ ਘੱਟ ਜੀਵਨ ਅਜਾਈਂ ਨਹੀਂ ਜਾਣ ਦਿੱਤਾ, ਬਲਕਿ ਉਹਦੇ ਵਿੱਚ ਕੋਈ ਆਪਣੀ ਕੰਟਰੀਬਿਊਸ਼ਨ ਆਲੇ ਦੁਆਲੇ ਦੇ ਵਾਸਤੇ ਪਾਈ। ਕੇਂਦਰ ਦੇ ਵੱਲੋਂ 3 ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਅਗਲੀ ਰਣਨੀਤੀ ਬਣਾਉਣ ਦੇ ਵਾਸਤੇ ਸਿੰਘੂ ਬਾਰਡਰ ਦੇ ਉੱਤੇ ਮੀਟਿੰਗ ਕੀਤੀ। ਬਹੁਤੀਆਂ ਨਿਗਾਹਾਂ ਇਸ ਮੀਟਿੰਗ ਦੇ ਉੱਤੇ ਲੱਗੀਆਂ ਹੋਈਆਂ ਸਨ ਇਸ ਪੱਖੋਂ ਕਿ ਭਲਾ ਕਿਸਾਨ ਅਗਲਾ ਐਲਾਨ ਕੀ ਕਰਦੇ ਆ।
ਸੰਯੁਕਤ ਕਿਸਾਨ ਮੋਰਚਾ ਅਗਲਾ ਐਲਾਨ ਕੀ ਕਰਦਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਝੱਟ ਦੇਣੀ ਬਿਆਨ ਦੇ ਦਿੱਤਾ ਸੀ ਵੀ ਹੁਣ ਇਹ ਕਿਸਾਨ ਉੱਥੇ ਕੀ ਕਰੀ ਜਾਂਦੇ ਆ, ਆਪਣੇ ਘਰ ਨੂੰ ਜਾਣ। ਅਜਿਹਾ ਬਿਆਨ ਮਨੋਹਰ ਲਾਲ ਖੱਟੜ ਹੋਰਾਂ ਨੇ ਵੀ ਦਿੱਤਾ ਸੀਗਾ ਕਿ ਕਿਸਾਨ ਆਪਣੇ ਘਰਾਂ ਨੂੰ ਮੁੜ ਜਾਣ। ਸਵਾਲ ਇਹ ਆ ਕਿ ਬੇਇਤਬਾਰੀ ਐਡੀ ਹੋ ਚੁੱਕੀ ਹੋਈ ਆ ਕਿ ਇਸ ਪੱਖੋਂ ਸੰਯੁਕਤ ਕਿਸਾਨ ਮੋਰਚੇ ਦੇ ਸਿਆਣੇ ਆਗੂ ਇਹ ਗੱਲ ਸਮਝਦੇ ਆ ਕਿ ਐਡੀ ਧੱਤ ਭੜੱਥੀ ਲਿਆ ਗਿਆ ਫੈਸਲਾ ਉਹਨਾਂ ਨੂੰ ਉਲਟ ਪੈ ਸਕਦਾ। ਜੇ ਸਰਕਾਰ ਬੈਕਅਪ ਕਰ ਗਈ ਕਿ ਜੀ ਐਤਕੀ ਆ ਨਹੀਂ ਸਕਿਆ ਇਹ ਸੈਸ਼ਨ ਦੇ ਵਿੱਚ ਅਗਲੇ 'ਚ ਲੈ ਆਵਾਂਗੇ, ਤੇ ਇਹਦਾ ਮਤਲਬ ਧੋਖਾ ਕਿਸਾਨਾਂ ਦੇ ਨਾਲ ਫੇਰ ਹੋ ਸਕਦਾ। ਧੋਖਾ ਬੰਦਾ ਇੱਕ ਅੱਧੀ ਵਾਰੀ ਖਾਂਦਾ, ਬਾਰ-ਬਾਰ ਨਹੀਂ ਖਾਂਦਾ। ਜਿਹੜੀ ਕਾਹਲੀ ਵਰਤੀ ਗਈ ਸੀਗੀ ਲੋਕ ਸਭਾ ਦੇ ਵਿੱਚ ਇਹਨੂੰ ਪਾਸ ਕਰਾਉਣ ਲਈ, ਰਾਜ ਸਭਾ ਦੇ ਵਿੱਚ ਪਾਸ ਕਰਾਉਣ ਲਈ, ਰਾਸ਼ਟਰਪਤੀ ਦੇ ਸਾਈਨ ਕਰਾਉਣ ਲਈ, ਉਸ ਤਰ੍ਹਾਂ ਦੀ ਕਾਹਲੀ ਇਹਨਾਂ ਨੂੰ ਵਾਪਸ ਲੈਣ ਦੇ ਵਾਸਤੇ ਵੀ ਵਰਤੀ ਜਾ ਸਕਦੀ ਸੀ, ਵਰਤੀ ਨਹੀਂ ਗਈ। ਸੰਯੁਕਤ ਕਿਸਾਨ ਮੋਰਚੇ ਨੇ ਇਹ ਗੱਲ ਆਖੀ ਹੈ। ਅੱਜ ਜਿਹੜੀ ਲਖਨਊ ਦੇ ਵਿੱਚ ਮਹਾ ਪੰਚਾਇਤ ਹੋ ਰਹੀ ਹੈ ਉਹ ਹੋਊਗੀ ਦੁਬਾਰਾ, ਮਤਲਬ ਕਿ ਹੋਊਗੀ ਅੱਜ, ਉਹਦੇ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਆਗੂ ਪਹੁੰਚ ਚੁੱਕੇ ਹੋਏ ਆ ਲਖਨਊ ਦੇ ਵਿੱਚ। ਅੱਜ ਦੀ ਲਖਨਊ ਦੇ ਵਿੱਚ ਮਹਾ ਪੰਚਾਇਤ ਜਿਹੜੀ ਹੋਣ ਵਾਲੀ ਆ ਉਹ ਬੜੇ ਸਾਰੇ ਮਾਇਨਿਆਂ ਤੋਂ ਧਿਆਨ ਖਿੱਚੂਗੀ। ਇਸ ਕਰਕੇ ਧਿਆਨ ਖਿੱਚੂਗੀ ਕਿ ਇਹ ਖੇਤੀ ਕਾਨੂੰਨ ਦਾ ਰੱਦ ਕਰਨ ਦਾ ਐਲਾਨ ਕਰਨ ਤੋਂ ਬਾਅਦ ਇਹ ਵੱਡੀ ਮਹਾ ਪੰਚਾਇਤ ਹੋਊਗੀ। ਕਿਸਾਨਾਂ ਦੇ ਵਿੱਚ ਹੌਸਲਾ ਬਹੁਤ ਵਧਿਆ। ਜਿਹੜੇ ਲੋਕ ਗੱਲਾਂ ਕਰਨ ਵਾਲੇ ਸੀ, ਜਿਹੜੇ ਲੋਕ ਟਿਚਰਾਂ ਕਰਨ ਵਾਲੇ ਸੀ, ਇਹਨਾਂ ਨੇਤਾਵਾਂ ਨੂੰ ਵਿਕੇ ਹੋਏ, ਚਾਹ ਦੇ ਕੱਪ 'ਤੇ ਵਿਕਣ ਵਾਲੇ, ਰੋਟੀ ਖਾ ਕੇ ਢਕਾਰ ਮਾਰਨ ਵਾਲੇ, ਗਾਲਾਂ ਤੱਕ ਕੱਢਣ ਵਾਲੇ, ਉਹ ਸਾਰਿਆਂ ਦੇ ਮੂੰਹ ਬੰਦ ਹੋਏ ਵੇ। ਅਤੇ ਅੱਜ ਵਾਲੀ ਲਖਨਊ ਰੈਲੀ ਦੇ ਵਿੱਚ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਨੇ ਇਹ ਵੀ ਕਿਹਾ ਕਿ 26 ਤਰੀਕ ਜਦੋਂ 1 ਸਾਲ ਪੂਰਾ ਹੋਊਗਾ ਇਸ ਮੋਰਚੇ ਨੂੰ, ਵੱਡੇ ਇਕੱਠ ਸਿੰਘੂ, ਟਿੱਕਰੀ, ਗਾਜੀਪੁਰ ਬਾਰਡਰ ਦੇ ਉੱਤੇ ਕੀਤੇ ਜਾਣਗੇ। ਇਹਦੇ 'ਚ ਕੋਈ ਤਬਦੀਲੀ ਨਹੀਂ ਹੋਊਗੀ। 29 ਤਰੀਕ ਨੂੰ ਜਿਹੜਾ ਟਰੈਕਟਰ 500 ਜਾਣਾ ਪਾਰਲੀਮੈਂਟ ਵਾਲੀ ਸਾਈਡ ਨੂੰ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹਾਲ ਦੀ ਘੜੀ। ਪਰ 27 ਤਰੀਕ ਨੂੰ ਇੱਕ ਮੀਟਿੰਗ ਰੱਖੀ ਗਈ ਆ ਹੋਰ। 27 ਵਾਲੀ ਮੀਟਿੰਗ ਇਸ ਕਰਕੇ ਰੱਖੀ ਗਈ ਆ ਕਿ ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਹੋਣੀ ਹੈ, ਕੇਂਦਰੀ ਕੈਬਨਿਟ ਦੀ, ਜਿਹਦੇ ਵਿੱਚ ਤਿੰਨੇ ਖੇਤੀ ਕਾਨੂੰਨਾਂ ਦੀ ਵਾਪਸੀ ਵਾਸਤੇ ਬਿੱਲ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਜੇ ਇਹਦੇ ਵਿੱਚ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ ਤਾਂ ਇਹ ਸਮਝਿਆ ਜਾ ਰਿਹਾ ਵੈਸੇ ਕਿ ਲੱਗੂਗਾ 30 ਤਰੀਕ ਨੂੰ ਲੱਗਣਗੇ ਇਹ ਬਿੱਲ ਪਾਰਲੀਮੈਂਟ ਦੇ ਵਿੱਚ, ਕਿਉਂਕਿ 29 ਨੂੰ ਜਿਸ ਦਿਨ ਸ਼ੁਰੂਆਤ ਹੋਣੀ ਹੈ ਉਦਣ ਸ਼ਰਧਾਂਜਲੀਆਂ ਭੇਟ ਕਰਕੇ ਅਕਸਰ ਉਠਾ ਦਿੱਤਾ ਜਾਂਦਾ। ਜੇ ਉਦਣ ਕੰਮ ਹੁੰਦਾ ਤਾਂ ਉਦਣ ਹੋ ਸਕਦਾ, ਨਹੀਂ ਤਾਂ 30 ਨੂੰ ਇਹ ਲੱਗ ਸਕਦਾ। ਵਿਰੋਧੀ ਧਿਰਾਂ ਇਸ ਗੱਲ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਘੇਰਨਗੀਆਂ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਜਦੋਂ ਇਹ ਐਲਾਨ ਵੀ ਕੀਤਾ ਇਹਨਾਂ ਬਿੱਲਾਂ ਦੇ ਵਾਪਸ ਕਰਨ ਦਾ, ਇਹਦੇ ਵਿੱਚ ਉਹ ਕਿਸਾਨ ਜਿਹੜੇ ਇਸ ਸੰਘਰਸ਼ ਦੇ ਵਿੱਚ ਸ਼ਹੀਦੀ ਪਾ ਗਏ ਉਹਨਾਂ ਦਾ ਭੋਰਾ ਜ਼ਿਕਰ ਨਹੀਂ ਕੀਤਾ ਗਿਆ। ਲਖੀਮਪੁਰ ਖੀਰੀ ਵਾਲੀ ਘਟਨਾ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਸ ਕਰਕੇ ਵਿਰੋਧੀ ਧਿਰਾਂ ਇਹ ਮੇਕ ਸ਼ੋਰ ਕਰਨਗੀਆਂ ਕਿ ਇਸ ਦਿਨ ਉਹਨਾਂ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਇੱਕ ਖੁੱਲ੍ਹਾ ਖੱਤ ਜਾਰੀ ਕੀਤਾ ਗਿਆ ਕਿਸਾਨਾਂ ਦੇ ਵੱਲੋਂ। ਇਹਦੇ ਵਿੱਚ ਸਿਰਫ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਇਹ ਕਿਹਾ ਗਿਆ ਕਿ ਇਸ ਅੰਦੋਲਨ ਦੀ ਮੰਗ ਨਹੀਂ, ਹੋਰ ਵੀ ਅਹਿਮ ਮੰਗਾਂ ਨੇ। ਮੋਰਚੇ ਨੇ ਜੂਨ 21 ਤੋਂ ਲੈ ਕੇ ਹੁਣ ਤੱਕ ਸੈਂਕੜੇ ਕਿਸਾਨਾਂ ਖਿਲਾਫ ਮਾਮਲੇ ਦਰਜ ਕਰਨ, ਲਖੀਮਪੁਰ ਖੀਰੀ ਦੇ ਕਿਸਾਨਾਂ ਕਤਲੇਆਮ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ, ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਵਰਗੇ ਮੁੱਦੇ ਉਠਾਏ ਨੇ। ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ 'ਚ ਲਿਖਿਆ ਕਿ ਦੇਸ਼ ਦੇ ਕਰੋੜਾਂ ਕਿਸਾਨਾਂ ਨੇ 19 ਨਵੰਬਰ ਨੂੰ ਸਵੇਰ ਨੂੰ ਰਾਸ਼ਟਰ ਦੇ ਨਾਮ ਤੁਹਾਡਾ ਸੰਦੇਸ਼ ਸੁਣਿਆ। 11 ਦੌਰ ਦੀ ਗੱਲਬਾਤ ਤੋਂ ਬਾਅਦ ਵੀ ਤੁਸੀਂ ਦੁਵੱਲੇ ਹੱਲ ਦੀ ਬਜਾਏ ਇੱਕ ਭਾਸੜ ਐਲਾਨ ਕਰਨ ਦਾ ਰਾਹ ਚੁਣਿਆ। ਉਹਨਾਂ ਲਿਖਿਆ ਕਿ ਸਾਨੂੰ ਖੁਸ਼ੀ ਹੈ ਕਿ ਤੁਸੀਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਅਸੀਂ ਇਸ ਐਲਾਨ ਦਾ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਹਾਡੀ ਸਰਕਾਰ ਇਸ ਵਾਅਦੇ ਨੂੰ ਛੇਤੀ ਤੋਂ ਛੇਤੀ ਪੂਰਾ ਕਰੂਗੀ।
ਮੋਰਚੇ ਨੇ ਸਰਕਾਰ ਨਾਲ ਮੀਟਿੰਗਾਂ ਦੇ ਦੌਰ ਦੌਰਾਨ ਉਠਾਈਆਂ 3 ਮੰਗਾਂ ਦਾ ਜ਼ਿਕਰ ਕੀਤਾ। ਖੇਤੀ ਲਾਗਤ ਤੇ ਆਧਾਰਿਤ MSP ਦੀ ਕਾਨੂੰਨੀ ਗਰੰਟੀ ਦੀ ਗੱਲ ਕੀਤੀ ਹੈ। ਬਿਜਲੀ ਸੋਧ ਬਿੱਲ ਵਾਪਸ ਲਿਆ ਜਾਵੇ। ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਐਕਟ ਦੇ ਤਹਿਤ ਕੈਪੀਟਲ ਰੀਜਨ ਤੇ ਇਹਦੇ ਨਾਲ ਸੰਬੰਧਿਤ ਖੇਤਰਾਂ ਦੇ ਵਿੱਚ ਕਿਸਾਨਾਂ ਨੂੰ ਧਾਰਾ 15 ਰਾਹੀਂ ਸਜ਼ਾ ਦੀ ਗੁੰਜਾਇਸ਼ ਦੁਬਾਰਾ ਕਿਸਾਨਾਂ ਨੂੰ ਦਿੱਤੀ ਗਈ ਹੈ, ਇਹ ਵਾਪਸ ਲਿਆ ਜਾਵੇ। ਬਿਜਲੀ ਸੋਧ ਬਿੱਲ ਦੇ ਖਰੜੇ ਨੂੰ ਵਾਪਸ ਲੈਣ ਦੇ ਵਾਸਤੇ ਕਿਹਾ ਗਿਆ। ਚਿੱਠੀ ਮੁਤਾਬਕ ਕਿਸਾਨਾਂ ਨੂੰ ਆਸ ਸੀਗੀ ਕਿ ਇਤਿਹਾਸਕ ਅੰਦੋਲਨ ਦੇ ਨਾਲ ਨਾ ਸਿਰਫ ਤਿੰਨੋਂ ਕਾਨੂੰਨਾਂ ਨੂੰ ਟਾਲਿਆ ਜਾਊਗਾ, ਸਗੋਂ ਉਹਨਾਂ ਨੂੰ ਮਿਹਨਤ ਦੇ ਮੁੱਲ ਦੀ ਗਰੰਟੀ ਵੀ ਮਿਲੂਗੀ, ਜਿਹੜੀ ਕਿ ਮਿਲੀ ਨਹੀਂ। ਇਹ ਚਿੱਠੀ ਬੜੇ ਮਾਇਨੇ ਰੱਖਦੀ ਹੈ। ਉਧਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਦੋਸ਼ ਲਾਇਆ ਕਿ 3 ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਦੇ ਬਾਵਜੂਦ ਕੇਂਦਰ ਦੀ ਸਰਕਾਰ MSP ਦੀ ਗਰੰਟੀ, ਗਰੀਬਾਂ ਲਈ ਰੋਟੀ ਸੁਰੱਖਿਆ, ਸਰਕਾਰੀ ਖਰੀਦ ਤੇ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਦੀ ਬਦਨੁਮਾ ਸਾਜ਼ਿਸ਼ ਜਾਰੀ ਰੱਖੂਗੀ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੇਂਦਰ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਉੱਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਫਸਲਾਂ ਲਈ MSP ਦੀ ਗਰੰਟੀ ਦੇਣ ਵਾਲਾ ਕਾਨੂੰਨ ਬਣਾਉਣ ਲਈ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਕੀਤਾ। ਉਹਨਾਂ ਨੇ ਇਹ ਗੱਲ ਆਖੀ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿ ਅਸੀਂ ਕੇਂਦਰ ਦੇ 3 ਕਾਲੇ ਕਾਨੂੰਨਾਂ ਖਿਲਾਫ ਆਪਣੀ ਜਿੱਤ ਦੀ ਖੁਸ਼ੀ ਮਨਾ ਰਹੇ ਹਾਂ। ਸਾਡਾ ਅਸਲ ਕੰਮ ਹੁਣ ਸ਼ੁਰੂ ਹੋਇਆ। ਕੇਂਦਰ ਸਰਕਾਰ ਦੀ ਖੇਤੀ ਕਾਨੂੰਨਾਂ ਦੇ ਬਿਨਾਂ MSP ਨੂੰ ਖਤਮ ਕਰਨਾ, ਗਰੀਬਾਂ ਲਈ ਭੋਜਨ ਸੁਰੱਖਿਆ ਤੇ ਸਰਕਾਰੀ ਖਰੀਦ ਨੂੰ ਖਤਮ ਕਰਨ ਤੇ PDS ਨੂੰ ਸਮਾਪਤ ਕਰਨ ਦੀ ਬਦਨੁਮਾ ਸਾਜ਼ਿਸ਼ ਜਾਰੀ ਹੈ। ਇਹ ਯੋਜਨਾ ਹੁਣ ਲੁਕਵੇਂ ਰੂਪ ਦੇ ਵਿੱਚ ਬਣੂਗੀ ਤੇ ਜ਼ਿਆਦਾ ਖਤਰਨਾਕ ਹੋਊਗੀ। ਇਹ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਮਾਮਲਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਉਠਾਇਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਖਰੀਦ, ਭੰਡਾਰਨ ਤੇ ਪ੍ਰਚੂਨ ਖੇਤਰ ਨੂੰ ਨਿੱਜੀ ਜਿਹੜੇ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਦੇਣ ਦੀ ਕੇਂਦਰ ਦੀ ਯੋਜਨਾ ਅਜੇ ਵੀ ਜਾਰੀ ਆ ਔਰ MSP ਕਾਨੂੰਨ ਦੇ ਬਾਰੇ ਕੇਂਦਰ ਨੇ ਕੁਝ ਵੀ ਨਹੀਂ ਕਿਹਾ। ਉਧਰ ਸਿਆਸੀ ਹਿਲਜੁਲ ਵੀ ਪੰਜਾਬ ਦੇ ਵਿੱਚ ਵਾਹਵਾ ਸ਼ੁਰੂ ਹੋ ਗਈ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਆ ਕਿ ਉਹ ਅਗਲੀ ਚੋਣ ਪਟਿਆਲੇ ਤੋਂ ਲੜਨਗੇ, ਪਟਿਆਲਾ ਤੋਂ ਹੀ ਲੜਨਗੇ। ਜੇ ਇਹ ਕਿਹਾ ਜਾਵੇ ਤਾਂ ਜ਼ਿਆਦਾ ਬਿਹਤਰ ਹੈ। ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਪਰਿਵਾਰ ਦੀ ਬੜੀ ਪੁਰਾਣੀ ਸਾਂਝ ਹੈ ਪਟਿਆਲੇ ਦੇ ਨਾਲ, ਇਸ ਕਰਕੇ ਉਹ ਸਿਰਫ ਨਵਜੋਤ ਸਿੱਧੂ ਕਰਕੇ ਮੈਦਾਨ ਛੱਡਣ ਵਾਲੇ ਨਹੀਂ। ਇਹ ਕਿਹਾ ਕਿ ਜਿਹੜੇ ਵਾਰ-ਵਾਰ ਉਹਨਾਂ ਨੇ ਇੱਥੋਂ ਹੀ ਚੋਣ ਲੜੀ ਆ ਤੇ ਇੱਥੋਂ ਹੀ ਉਹ ਚੋਣ ਆਪਣੀ ਅਗਲੀ ਲੜਨਗੇ। ਪਟਿਆਲਾ ਤੋਂ 1980 ਦੇ ਵਿੱਚ ਵੋਟਾਂ ਦੇ ਵੱਡੇ ਫਰਕ ਦੇ ਨਾਲ ਉਹ MP ਬਣੇ ਸੀਗੇ। ਪਹਿਲੀ ਵਾਰੀ 1985 'ਚ ਤਲਵੰਡੀ ਸਾਬੋ, ਦੂਜੀ ਵਾਰੀ 92 'ਚ ਸਮਾਣਾ ਤੋਂ ਵਿਧਾਇਕ ਬਣੇ। 2002, 7, 12 ਤੇ 17 'ਚ ਲਗਾਤਾਰ 4 ਵਾਰੀ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਉੱਤੇ ਉਹ ਵਿਧਾਇਕ ਬਣੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਆਧਾਰ ਪਟਿਆਲਾ ਸ਼ਹਿਰ ਦੇ ਵਿੱਚ ਬਹੁਤ ਰਿਹਾ, ਅਜੇ ਤੱਕ ਬਹੁਤ ਰਿਹਾ। ਪਰ ਜਿਹੜੀ ਮੌਜੂਦਾ ਟਰਮ ਸੀ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਆਧਾਰ ਪਟਿਆਲੇ ਦੀ ਸੀਟ ਤੋਂ ਗਵਾਚ ਗਿਆ। ਇੱਕ ਕਿਸਮ ਦੇ ਨਾਲ ਉਹ ਗਵਾਚ ਇਸ ਕਰਕੇ ਗਿਆ ਕਿ ਉਹ ਕਿਤੇ ਲੱਭੇ ਹੀ ਨਹੀਂ ਇੱਥੇ ਪਟਿਆਲੇ ਦੇ ਵਿੱਚ। ਮੁੜ ਕੇ ਉਹਨਾਂ ਨੇ ਆ ਕੇ ਇੱਕ ਵਾਰੀ ਵੀ ਪਟਿਆਲਾ ਵਿਧਾਨ ਸਭਾ ਦੇ ਵਿੱਚ ਜਾਣਾ ਤਾਂ ਬਹੁਤ ਦੂਰ ਦੀ ਗੱਲ, ਲੋਕਾਂ ਨੂੰ ਮਿਲਣਾ ਵੀ ਬਹੁਤ ਦੂਰ ਦੀ ਗੱਲ, ਉਹ ਇੱਥੇ ਪਟਿਆਲੇ ਦੇ ਆਪਦੇ ਘਰ ਦੇ ਵਿੱਚ ਵੀ ਨਹੀਂ ਆਏ। ਮਹਿਲ ਆਮ ਲੋਕਾਂ ਤੋਂ ਦੂਰ ਹੁੰਦਾ ਗਿਆ, ਇਹ ਰਿਐਲਿਟੀ ਆ। ਹੁਣ ਬਦਲੇ ਹੋਏ ਹਾਲਾਤਾਂ ਦੇ ਵਿੱਚ ਕੀ ਕੈਪਟਨ ਅਮਰਿੰਦਰ ਸਿੰਘ ਹੋਰੀ ਇੱਥੋਂ ਚੋਣ ਲੜ ਸਕਦੇ ਆ ਪਟਿਆਲਾ ਸ਼ਹਿਰ ਤੋਂ? ਜੇ ਸਮੀਕਰਨਾਂ ਦੇ ਹਿਸਾਬ ਦੇ ਨਾਲ ਚੱਲੀਏ ਤਾਂ ਅਕਾਲੀ ਦਲ ਨੇ ਜਿਹੜੇ ਉਮੀਦਵਾਰ ਨੂੰ ਇੱਥੋਂ ਟਿਕਟ ਦਿੱਤੀ ਆ ਉਹ ਅਜੀਬੋ ਗਰੀਬ ਤਰੀਕੇ ਦੇ ਨਾਲ ਦਿੱਤੀ ਹੈ, ਕਿਉਂਕਿ ਜਿਹੜਾ ਸ਼ਹਿਰੀ ਸਿੱਖ ਹੈ ਉਹਨੂੰ ਉਹ ਵੱਖਰਾ ਆ ਉਹਨਾਂ ਤੋਂ, ਉਹਨਾਂ ਨੂੰ ਟਿਕਟ ਨਹੀਂ ਮਿਲੀ। ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਉਹ ਸ਼ਹਿਰੀ ਸਿੱਖ ਭੁਗਤ ਸਕਦਾ। ਪਰ ਦੂਜੇ ਪਾਸੇ ਇਹ ਵੀ ਆ ਕਿ ਜੇ ਕਾਂਗਰਸ ਇੱਥੋਂ ਬ੍ਰਹਮ ਮਹਿੰਦਰਾ ਨੂੰ ਲਾਉਂਦੀ ਹੈ, ਬ੍ਰਹਮ ਮਹਿੰਦਰਾ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਚਾਲੇ ਆਪਸੀ
ਗੱਠਜੋੜ ਕਿਹੋ ਜਿਹਾ ਰਿਹਾ। ਕਿਸੇ ਵੇਲੇ ਇਹ ਦੋਵੇਂ ਇੱਕ ਦੂਜੇ ਦੇ ਦੁਸ਼ਮਣ ਹੁੰਦੇ ਸੀ, ਪਰ ਬਾਅਦ ਦੇ ਵਿੱਚ ਇੰਨਾ ਜ਼ਰੂਰ ਹੋ ਗਿਆ ਕਿ ਉਹ ਹੱਥ ਮਿਲਾ ਗਏ। ਅਤੇ ਇਸ ਕਰਕੇ ਇਹ ਹਾਲਾਤ ਜਿਹੜੇ ਨੇ ਇਹ ਵੇਖਣ ਵਾਲੇ ਹੋਣਗੇ ਕਿ ਕਿਹਦੇ ਹੱਕ ਦੇ ਵਿੱਚ ਭੁਗਤਦੇ ਆ। ਪਰ ਇੱਕ ਗੱਲ ਪੱਕੀ ਹੈ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਹਾਲਾਤ ਏਡੇ ਸੌਖੇ ਨਹੀਂ ਰਹਿ ਗਏ, ਜਾਂ ਮਹਿਲਾਂ ਦੇ ਹਾਲਾਤ ਹੁਣ ਉੱਦਾਂ ਦੇ ਨਹੀਂ ਹੈਗੇ ਜਿਸ ਤਰ੍ਹਾਂ ਦੇ ਕਿਸੇ ਵੇਲੇ ਹੁੰਦੇ ਸਨ। ਪੰਜਾਬ ਦੇ ਵਿੱਚ ਜ਼ਮੀਨਾਂ ਦਾ ਮੁੱਲ ਮੁੜ ਕੇ ਪੈਣ ਲੱਗਿਆ। ਕੇਂਦਰੀ ਖੇਤੀ ਕਾਨੂੰਨ ਬਣਨ ਮਗਰੋਂ ਖੇਤੀ ਜ਼ਮੀਨਾਂ ਦੇ ਭਾਅ ਹੇਠਾਂ ਆਉਣ ਲੱਗੇ ਸੀ। ਜ਼ਮੀਨਾਂ ਦੀ ਖਰੀਦੋ ਫਰੋਖਤ ਰੁਕ ਗਈ ਸੀ। ਜ਼ਮੀਨਾਂ ਦੇ ਠੇਕੇ ਹੇਠਾਂ ਆ ਗਏ। ਠੇਕੇ ਵਾਲੀਆਂ ਜ਼ਮੀਨਾਂ ਦੇ ਗਾਹਕ ਘਟ ਗਏ। ਹੁਣ ਕੇਂਦਰੀ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਫੈਸਲਾ ਹੋਇਆ ਤਾਂ ਖੇਤੀ ਜ਼ਮੀਨਾਂ ਦੇ ਵਿੱਚ ਜਿਹੜੇ ਜ਼ਮੀਨਾਂ ਵਿਕਵਾਉਣ ਵਾਲੇ, ਖਰੀਦਣ ਵਾਲੇ, ਉਹਨਾਂ ਦੇ ਗੇੜੇ ਵਧਣੇ ਸ਼ੁਰੂ ਹੋ ਗਏ ਆ। ਪੰਜਾਬ ਦੇ ਵਿੱਚ 41 ਲੱਖ ਹੈਕਟੇਅਰ ਰਕਬੇ ਦੇ ਵਿੱਚ ਖੇਤੀ ਹੁੰਦੀ ਆ, ਜਿਹਦੇ ਉੱਤੇ ਕੋਈ 10.5 ਲੱਖ ਕਿਸਾਨ ਖੇਤੀ ਕਰਦੇ ਆ। 36% ਇਹਦੇ ਵਿੱਚੋਂ ਛੋਟੇ ਕਿਸਾਨ ਹੈ। ਡੇਢ ਦਹਾਕੇ ਦੇ ਵਿੱਚ 2 ਲੱਖ ਕਿਸਾਨ ਖੇਤੀ 'ਚੋਂ ਬਾਹਰ ਹੋਏ ਆ। ਖੇਤੀ ਕਾਨੂੰਨਾਂ ਦਾ ਇੰਨਾ ਡਰ ਬਣਿਆ ਸੀਗਾ ਕਿ ਖੇਤਾਂ ਦੀ ਆਬੋ ਹਵਾ ਵੀ ਬਦਲਣ ਲੱਗ ਗਈ ਸੀਗੀ। ਕਿਸਾਨਾਂ ਨੂੰ ਇਹ ਲੱਗਦਾ ਸੀ ਕਿ ਸਾਡੀਆਂ ਜ਼ਮੀਨਾਂ ਇਹ ਗਈਆਂ, ਜਿਹਦੇ ਕਰਕੇ ਬੀਤੇ 1 ਸਾਲ ਦੇ ਦੌਰਾਨ ਜ਼ਮੀਨਾਂ ਦੇ ਸੌਦੇ ਲਗਭਗ ਮੁੱਕਣ ਕੰਢੇ ਦੇ ਉੱਤੇ ਆ ਗਏ ਔਰ ਖਰੀਦੋ ਫਰੋਖਤ ਜਿਹੜੀ ਉਹ ਘਟ ਗਈ। ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੇ ਮਾਲਕ ਨੇ ਪ੍ਰਵਾਸੀ ਪੰਜਾਬੀ, ਉਹ ਬਹੁਤ ਸਾਰੇ ਆਪਣੀਆਂ ਜ਼ਮੀਨਾਂ ਨੂੰ ਲੈ ਕੇ ਫਿਕਰਮੰਦ ਰਹੇ। ਬੜੇ ਸਾਰੇ ਪ੍ਰਵਾਸੀ ਪੰਜਾਬੀ ਆਪਣੀਆਂ ਜ਼ਮੀਨਾਂ ਮਹਿੰਗੇ ਸਸਤੇ ਭਾਅ ਸੁੱਟ ਗਏ। ਮਹਿੰਗੇ ਤਾਂ ਕੀ, ਸਸਤੇ ਭਾਅ ਹੀ ਬਹੁਤੇ ਸੁੱਟ ਗਏ। ਪਰ ਇਹ ਦੁਬਾਰਾ ਹੁਣ ਫੇਰ ਤੋਂ ਜਿਹੜੇ ਉਹ ਗੇੜੇ ਲੱਗਣ ਲੱਗੇ ਨੇ। ਕਿੱਧਰ ਨੂੰ ਜਾਂਦਾ ਇਹ ਵੇਖਣਾ ਹੋਊਗਾ। ਉੱਧਰ ਜਿਹੜੇ ਸਨਅਤਕਾਰ ਨੇ, ਜਿਹੜੇ ਖਾਸ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਹੌਜ਼ਰੀ ਦਾ ਬੜਾ ਵੱਡਾ ਕਾਰੋਬਾਰ ਹੈ, ਉਹ ਬੜੇ ਖੁਸ਼ ਨੇ ਇਸ ਮਾਮਲੇ ਦੇ ਉੱਤੇ ਕਿ ਇਹ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਉਹਨਾਂ ਦਾ ਬਿਜ਼ਨਸ ਵੀ ਮੁੜ ਕੇ ਚੰਗਾ ਚੱਲ ਸਕਦਾ। ਦੂਜੇ ਸੂਬਿਆਂ ਤੋਂ ਉਹਨਾਂ ਨੂੰ ਵੱਡੇ ਆਰਡਰ ਮਿਲ ਸਕਦੇ ਆ। ਕਰੋਨਾ ਦੇ ਭੰਨੇ ਅਤੇ ਇਸ ਐਜੀਟੇਸ਼ਨ ਦਾ ਅਸਰ ਵੀ ਇਹਦੇ ਉੱਤੇ ਜਿਹੜਾ ਉਹ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ ਇੱਥੇ ਬਹੁਤ ਘੱਟ ਦੂਜੇ ਸੂਬਿਆਂ ਤੋਂ ਆਏ ਔਰ ਪੰਜਾਬ ਨੇ ਬੜਾ ਵੱਡਾ ਨੁਕਸਾਨ ਇੰਡਸਟਰੀ ਵਾਲੇ ਮਾਮਲੇ ਦੇ ਉੱਤੇ ਵੀ ਝੱਲਿਆ। ਧਰਨਿਆਂ ਕਰਕੇ ਲੰਬੇ ਰੂਟ ਦੇ ਉੱਤੇ ਬੜਾ ਸਮਾਂ ਲੱਗਦਾ ਸੀਗਾ। ਟਰਾਂਸਪੋਰਟ ਉਹ ਕਹਿੰਦੇ ਨੇ ਕਿ ਵਾਪਸ ਪਰਤੂਗੀ। ਪੰਜਾਬ ਦੇ ਵਿੱਚ ਇਹ ਦੁਬਾਰਾ ਬਿਜ਼ਨਸ ਜਿਹੜੇ ਆ ਉਹ ਰੁਮਕਣੇ ਸ਼ੁਰੂ ਹੋ ਸਕਦੇ ਆ, ਅਜਿਹਾ ਵਪਾਰੀ ਵੀ ਸੋਚਦੇ ਆ। ਮਤਲਬ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਰ ਵਰਗ ਦੇ ਉੱਤੇ ਇਹਦਾ ਅਸਰ ਸੀਗਾ ਇਸ ਅੰਦੋਲਨ ਦਾ। ਨਰਮਦਾ ਬਚਾਓ ਅੰਦੋਲਨ ਦੀ ਨਾਇਕਾ ਮੇਧਾ ਪਾਟੇਕਰ ਨੇ ਲੁਧਿਆਣੇ ਦੇ ਵਿੱਚ ਸਤਲੁਜ ਬਚਾਓ, ਪੰਜਾਬ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਔਰ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦਾ ਹੋਕਾ ਦਿੱਤਾ। ਮੇਧਾ ਪਾਟੇਕਰ ਹੋਰਾਂ ਨੇ ਗੱਲ ਕਹੀ ਕਿ ਦਰਿਆ ਦੇ ਵਿੱਚ ਗੰਦਾ ਪਾਣੀ ਸੁੱਟਣਾ ਦੇਸ਼ ਦੇ ਵਾਤਾਵਰਣ ਕਾਨੂੰਨਾਂ ਦੀ ਉਲੰਘਣਾ ਹੈ। ਉਹਨਾਂ ਨੇ ਲੋਕਾਂ ਅਤੇ ਸਰਕਾਰ ਨੂੰ ਵਾਤਾਵਰਣ ਪ੍ਰਤੀ ਸਟੈਪ ਚੁੱਕਣ ਲਈ ਕਿਹਾ। ਉਹਨਾਂ ਇਹ ਵੀ ਗੱਲ ਕਹੀ ਕਿ ਉਹ ਨਰਮਦਾ ਦੀ ਸੁਰੱਖਿਆ ਲਈ ਕੰਮ ਕਰ ਰਹੇ ਨੇ। ਉਹਨਾਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੀ ਅਗਵਾਈ ਕਰਨ ਲਈ ਪੰਜਾਬੀਆਂ ਨੂੰ ਵਧਾਈ ਦਿੱਤੀ। ਸਾਂਝਾ ਕਿਸਾਨ ਮੋਰਚਾ ਦੀ ਮੀਟਿੰਗ ਦੇ ਵਿੱਚ ਵੀ ਪੰਜਾਬ ਦੇ ਵਾਤਾਵਰਣ ਦੀ ਸੁਰੱਖਿਆ ਦਾ ਮੁੱਦਾ ਉਠਾਉਣ ਦਾ ਭਰੋਸਾ ਦਿੱਤਾ। ਮੇਧਾ ਪਾਟੇਕਰ ਹੋਰਾਂ ਨੂੰ ਮੱਤੇਵਾੜਾ ਜੰਗਲ ਨੇੜੇ ਸਨਅਤੀ ਪਾਰਕ ਬਣਾਉਣ ਦੀ ਪਲੈਨਿੰਗ ਵਾਲੀ ਦੀ ਥਾਂ ਸਤਲੁਜ ਦਰਿਆ ਬੁੱਢੇ ਨਾਲੇ ਦੇ ਵਿੱਚ ਸੁੱਟੇ ਜਾ ਰਹੇ ਸੀਵਰੇਜ ਦੇ ਪਾਣੀ ਦੇ ਥਾਵਾਂ ਦਾ ਦੌਰਾ ਵੀ ਕਰਵਾਇਆ ਗਿਆ ਔਰ ਇਹ ਵੀ ਕਿਹਾ ਗਿਆ ਕਿ NGT ਦੇ ਹੁਕਮਾਂ ਦੇ ਅਨੁਸਾਰ ਸਤਲੁਜ ਦੇ ਹੜ੍ਹ ਵਾਲੇ ਮੈਦਾਨ ਦੀ ਹੱਦਬੰਦੀ ਕਰਨੀ ਬਣਦੀ ਸੀ, ਪਰ ਸਰਕਾਰ ਉਹਨੂੰ ਟਾਲਦੀ ਰਹੀ ਹੈ। ਇਹ ਜਿਹੜੇ ਪ੍ਰਬੰਧਕਾਂ ਨੇ ਜਿਨ੍ਹਾਂ ਨੇ ਕੀਤਾ, ਉਹਨਾਂ ਕਿਹਾ ਕਿ ਬੁੱਢੇ ਨਾਲੇ ਦਾ ਇਹ ਦੂਸ਼ਿਤ ਪਾਣੀ ਅੱਗੋਂ ਸਤਲੁਜ ਦੇ ਵਿੱਚ ਮਿਲਦਾ। ਦੱਖਣੀ ਪੰਜਾਬ ਅਤੇ ਰਾਜਸਥਾਨ ਦੇ ਵਿੱਚ ਲੱਖਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਵਜੋਂ ਇਹ ਸਪਲਾਈ ਕੀਤਾ ਜਾਂਦਾ ਅਤੇ ਇਹਦੇ ਨਾਲ ਬਿਮਾਰੀਆਂ ਬਹੁਤ ਸਾਰੀਆਂ ਲੱਗ ਰਹੀਆਂ ਨੇ। ਇਹ ਕੁਛ ਲੋਕ ਨੇ ਵਾਤਾਵਰਣ ਦੇ ਪ੍ਰੇਮੀ ਜਿਹੜੇ ਲਗਾਤਾਰ ਇਸ ਮੁੱਦੇ ਨੂੰ ਉਭਾਰਦੇ ਰਹੇ ਨੇ। ਖਾਸ ਤੌਰ ਦੇ ਉੱਤੇ ਬੁੱਢਾ ਨਾਲਾ, ਜਿਹੜਾ ਬੁੱਢਾ ਦਰਿਆ ਹੁੰਦਾ ਸੀ ਕਿਸੇ ਵੇਲੇ,
ਉਹ ਜਿੰਨਾ ਪਲੀਤ ਹੋ ਗਿਆ, ਇਹ ਪਾਣੀ ਅੱਗੇ ਸਤਲੁਜ 'ਚ ਪੈਂਦਾ, ਸਤਲੁਜ ਫਿਰ ਹਰੀਕੇ ਪੱਤਣ ਦੇ ਵਿੱਚ ਪੈਂਦਾ, ਤੇ ਅੱਗੋਂ ਫਿਰ ਹਰੀਕੇ ਪੱਤਣ ਤੋਂ ਇਹ ਪਾਣੀ ਦੋ ਨਹਿਰਾਂ ਦੇ ਰੂਪ ਦੇ ਵਿੱਚ, ਇੱਕ ਤਾਂ ਰਾਜਸਥਾਨ ਨੂੰ ਨਹਿਰ ਜਾਂਦੀ ਹੈ, ਇੱਕ ਨਹਿਰ ਪੰਜਾਬ ਦੇ ਖੇਤਾਂ ਨੂੰ ਸਿੰਜਦੀ ਆ, ਤੇ ਪੀਣ ਦੇ ਵਾਸਤੇ ਵੀ ਇਹ ਪਾਣੀ ਪੰਜਾਬ ਦੇ ਵੀ ਕੁਝ ਇਲਾਕਿਆਂ, ਖਾਸ ਤੌਰ ਦੇ ਉੱਤੇ ਮੁਕਤਸਰ ਦੇ ਏਰੀਏ ਦੇ ਵਿੱਚ ਵਰਤਿਆ ਜਾਂਦਾ। ਕੈਂਸਰ ਨੂੰ ਸੱਦਾ ਦਿੰਦਾ ਇਹ ਪਾਣੀ। ਮੇਧਾ ਪਾਟੇਕਰ ਹੋਰਾਂ ਦੇ ਆਉਣ ਦੇ ਨਾਲ ਇਹਨਾਂ ਹੈ ਕਿ ਇਹ ਮੁੱਦਾ ਇੱਕ ਵਾਰੀ ਫੇਰ ਸੁਰਖੀਆਂ ਦੇ ਵਿੱਚ ਜ਼ਰੂਰ ਆਇਆ। ਕਿੰਨਾ ਕਿ ਇਹਦੇ ਉੱਤੇ ਸਰਕਾਰਾਂ ਧਿਆਨ ਦਿੰਦੀਆਂ ਨੇ ਇਹ ਬਾਅਦ ਵਾਲੀ ਗੱਲ ਹੈ, ਪਰ ਉਹਨਾਂ ਦਾ ਇੱਥੇ ਆਉਣਾ, ਇਸ ਮੁੱਦੇ ਨੂੰ ਉਭਾਰਨਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ। ਬਹੁਤ ਬਹੁਤ ਧੰਨਵਾਦ। ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ, ਤਦ ਤੱਕ ਲਈ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ।